व्यूअर्स वेलकम बैक इन आवर प्रोग्राम जी। डॉक्टर साहब अगला इशू किहड़ा है ते तुसी उस बारे की कहना चाहोगे? हाँ, ਅਸੀਂ ਸਭ ਤੋਂ ਪਹਿਲਾਂ ਜਿਹੜੇ ਕੁਝ ਕਮੈਂਟ ਪਹਿਲੇ ਸੈਗਮੈਂਟ ਦੇ ਦੌਰਾਨ ਆਏ ਨੇ ਉਹਨਾਂ ਨੂੰ ਡਿਸਕਸ ਕਰਦੇ ਜੀ। ਬਸ਼ਾਰਤ ਅਲੀ ਜੀ ਨੇ ਜਿਹੜਾ ਕਿਹਾ ਕਿ ਡਾਕਟਰ ਸਾਹਿਬ ਜੀ ਲਈ ਅਸੀਂ ਤੁਹਾਨੂੰ ਇਸ ਲਈ ਪਸੰਦ ਕਰਦੇ ਹਾਂ ਕਿ ਸੱਚ ਬੋਲਦੇ ਹੋ। ਸੋ ਪਰਮਜੀਤ ਸਿੰਘ ਹੋਰਾਂ ਨੇ ਇੱਕ ਜਾਣਕਾਰੀ ਵੀ ਦਿੱਤੀ ਹੈ ਕਿ ਸਿਰਸਾ ਫਾਲੋਅਰਸ ਨੇ ਕੋਟਲੀ ਖੁਰਦ ਪਿੰਡ ਜਿਹੜਾ ਹੈ ਉਸ ਦਾ ਨਾਂ ਕੋਟਲੀ ਪ੍ਰੇਮੀ ਰਖਾ ਲਿਆ। ਦਲਜੀਤ ਸਿੰਘ ਲਿਖਦੇ ਨੇ ਗ੍ਰੇਟ ਟੀਵੀ 84 ਚੈਨਲ, ਵਾਹਿਗੁਰੂ ਹੋਰ ਚੜ੍ਹਦੀ ਕਲਾ ਬਖਸ਼ੇ ਇਸ ਚੈਨਲ ਨੂੰ, ਡਾਕਟਰ ਸਾਹਿਬ ਜੀ ਇਜ਼ ਗ੍ਰੇਟ ਮੈਨ। ਵਿੱਕੀ ਚਾਲ ਲਿਖਦੇ ਨੇ ਬੁੱਧੀਜੀਵੀ। ਸੋ ਚਲੋ ਇਹ ਵੀ ਇਹਨਾਂ ਦੀ ਟ੍ਰਿਬਿਊਟ ਹੈ। ਇੱਕ ਸੱਜਣ ਮਨਜੀਤ ਸਿੰਘ ਤੂਰ ਲਿਖਦੇ ਨੇ ਪਾਕਿਸਤਾਨੀ ਲੈਂਡ ਆਫ ਹੈਲ ਫॉर श्योर। ਉਹਨੇ ਮਨੋਹਰ ਪਾਰੀਕਰ ਨੇ ਇਹ ਬਿਆਨ ਦਿੱਤਾ ਹੈ। ਇਹਨੂੰ ਲੈ ਕੇ ਜਿਹੜੀ ਬੀਬੀ ਐਕਟਰੈਸ ਨੇ ਸਟੈਂਡ ਲਿਆ ਰੀਓ ਜਾਂ ਰੀਮਾ ਕੀ ਨਾਂ ਸੀਗਾ ਬੀਬੀ ਦਾ, ਰਮੀਆ ਜੀ, ਉਸ ਦੇ ਉੱਤੇ ਸੈਡੀਸ਼ਨ ਚਾਰਜ ਲੱਗ ਗਿਆ। ਔਰ ਮੈਂ ਅੱਜ ਦੇ ਇੱਕ ਥਾਟ ਫॉर ਟੁਡੇ ਕਾਲਮ ਦੇ ਵਿੱਚ ਸ਼ਾਇਦ ਟ੍ਰਿਬਿਊਨ ਦਾ ਸੀ ਦੇਖ ਰਿਹਾ ਸੀ, ਦਹਿਸ਼ਮੰਦ ਟੂਟੂ ਹੋਏ ਨੇ ਸਾਊਥ ਅਫਰੀਕਾ ਦੇ। ਇਹ ਨੋਬਲ ਪ੍ਰਾਈਜ਼ ਵੀ ਮਿਲਿਆ ਇਹਨਾਂ ਨੂੰ ਜਦੋਂ ਨੈਲਸਨ ਮੰਡੇਲਾ ਜੇਲ੍ਹ 'ਚ ਸੀ। ਜਿਹੜੀ ਬਹੁਤ ਮੋਰਲ ਹਾਈ ਗਰਾਊਂਡ ਦਿੱਤੀ ਇਹਨਾਂ ਨੇ ਈਸਾਈ ਪਾਦਰੀ ਹੋਣ ਦੇ ਨਾਤੇ, ਬਹੁਤ ਇੰਟਰਨੈਸ਼ਨਲ ਸਟੇਚਰ ਦਾ ਇਹ ਬਣਿਆ ਟੂਟੂ, ਨੋਬਲ ਪ੍ਰਾਈਜ਼ ਵੀ ਮਿਲਿਆ। ਉਹਨਾਂ ਦੀ ਇੱਕ ਕੋਟ ਹੈ, ਇਫ ਯੂ ਆਰ ਨਿਊਟਰਲ ਇਨ ਸਿਚੁਏਸ਼ਨਸ ਆਫ ਇਨਜਸਟਿਸ ਯੂ ਹੈਵ ਚੋਜ਼ਨ ਦਾ ਸਾਈਡ ਆਫ ਦਾ ਓਪਰੈਸਰ। ਕਿ ਜੇ ਤੁਸੀਂ ਕਿਸੇ ਸਥਿਤੀ ਦੇ ਵਿੱਚ ਜਿੱਥੇ ਜ਼ੁਲਮ ਹੋ ਰਿਹਾ ਹੈ ਤੁਸੀਂ ਕਹਿੰਦੇ ਹੋ ਕਿ ਜੀ ਅਸੀਂ ਨਿਊਟਰਲ ਹੈ, ਤੇ ਫਿਰ ਇਹਦਾ ਮਤਲਬ ਹੈ ਕਿ ਤੁਸੀਂ ਜ਼ੁਲਮ ਕਰਨ ਵਾਲੇ ਦੇ ਨਾਲ। ਸੋ ਅਸੀਂ ਸਮਝਦੇ ਹਾਂ ਵੀ ਇਹ ਮਨੋਹਰ ਪਾਰੀਕਰ ਤੋਂ ਬਾਅਦ ਜਿਵੇਂ ਸਾਰੇ ਸੁੱਪ ਹੋ ਕੇ ਸੌਂ ਗਏ, ਇਸ ਕੁੜੀ ਨੇ ਹੌਸਲਾ ਦਿਖਾਇਆ। ਔਰ ਅੱਜ ਇੱਕ ਖਬਰ ਜਿਹੜੀ ਕਿ ਕਿਉਂਕਿ ਮੈਂ ਜਿਸ ਵੀਰ ਦਾ ਇਹ ਹਵਾਲਾ ਦੇ ਕੇ ਖਬਰ ਹੈ, ਆਤਮਜੀਤ ਸਿੰਘ SS ਅਮੋਲ ਹੋਏ ਨੇ, ਉਹਨਾਂ ਦਾ ਸ਼ਾਇਦ ਬੇਟਾ ਹੈ, ਜੇ ਮੈਂ ਗਲਤ ਨਾ ਹੋਵਾਂ ਇਹੀ ਆਤਮਜੀਤ ਸਿੰਘ ਨੇ ਇੱਕ ਸਟੇਜ ਤੇ ਕਾਲਜ ਦੇ ਨਾਂ 'ਚ ਪੋਲੀਟੀਕਲ ਸਿੰਪੋਜ਼ੀਅਮ ਜਿਹੜੇ ਹੁੰਦੇ ਨੇ ਉਹਨਾਂ 'ਚ ਅਸੀਂ ਇੱਕੋ ਟੀਮ ਦੇ ਵਿੱਚ, ਇਹ ਅੰਮ੍ਰਿਤਸਰੋਂ ਆਏ ਸੀ, ਮੈਂ ਡਿਫਰੈਂਟ ਥਾਂ ਤੋਂ ਕੰਪੀਟ ਵੀ ਕੀਤਾ ਹੋਇਆ। ਔਰ ਉਹਨਾਂ ਨੇ ਅੱਜ ਇਸ ਬਿਆਨ ਨੂੰ ਚੈਲੰਜ ਕੀਤਾ ਹੈ ਮਨੋਹਰ ਪਾਰੀਕਰ ਦੇ। ਔਰ ਟ੍ਰਿਬਿਊਨ ਦੀ ਹੈਡਲਾਈਨ ਹੈ ਪਾਕ ਲੈਂਡ ਆਫ ਗੁਰੂ ਨਾਨਕ ਨਾਟ ਹੈਲ। ਇਹ ਪਲੇ ਰਾਈਟ, ਕਿਉਂਕਿ ਡਰਾਮੇ ਦੀ ਦੁਨੀਆ 'ਚ ਆਤਮਜੀਤ ਸਿੰਘ ਨੇ ਬੜਾ ਨਾਂ ਕਮਾਇਆ ਜੀ। ਔਰ ਉਹਨਾਂ ਨੇ ਕਿਹਾ ਵੀ ਇਹ ਕਹਿਣਾ ਕਿ ਵੀ ਇਹ ਜਿਹੜੀ ਹੈ ਨਰਕ ਹੈ, ਉਹਨਾਂ ਨੇ ਕਿਹਾ ਇਹ ਸਾਡੇ ਪੰਜਾਬ, ਸਾਡੇ ਸੱਭਿਆਚਾਰ, ਸਾਡੇ ਗੁਰੂ ਸਾਹਿਬਾਨ ਬਾਬਾ ਫਰੀਦ ਔਰ ਹੀਰ ਵਾਰਿਸ ਸ਼ਾਹ ਦਾ ਉਹਨਾਂ ਨੇ ਜ਼ਿਕਰ ਕੀਤਾ। ਔਰ ਮੈਂ ਟ੍ਰਿਬਿਊਨ ਦੀ ਖਬਰ ਕਿਉਂਕਿ ਜਿਹੜਾ ਇਹ ਹੋਰ ਇੰਪੋਰਟੈਂਟ ਹੁੰਦਾ ਜਦੋਂ ਕੋਈ ਪਿਕ ਕਰਦਾ, ਉਹਦੇ 'ਚ ਉਹਨਾਂ ਨੇ ਕਿਹਾ ਜੁਆਇਨਿੰਗ ਇਸ਼ੂ ਵਿਦ ਡਿਫੈਂਸ ਮਿਨਿਸਟਰ ਮਨੋਹਰ ਪਾਰੀਕਰ, eminent Punjabi playwright and director Atamjit Singh today said Pakistan could be hell for Parekar or some people from Goa and Maharashtra। ਇਹ ਬਹੁਤ ਚੰਗੀ ਚੋਹ ਬੁਲਾਈ ਹੈ ਕਿ ਕਿਉਂਕਿ ਪਾਰੀਕਰ ਗੋਆ ਦਾ ਜੰਮਿਆ ਹੋਇਆ, ਬਾਕੀ ਮਹਾਰਾਸ਼ਟਰ ਵਾਲੇ ਇਦਾਂ ਦੇ ਬਿਆਨ ਦਿੰਦੇ ਜਾਂ ਗੁਜਰਾਤੀ ਨੇ, ਉਹਨਾਂ ਨੇ ਕਿਹਾ ਉਹਨਾਂ ਲਈ ਨਰਕ ਹੋਏਗਾ ਗੋਆ ਜਾਂ ਮਹਾਰਾਸ਼ਟਰ ਵਾਲਿਆਂ ਲਈ। ਬਟ ਫॉर ਹਿਮ ਇਟ ਇਜ਼ ਦਾ ਲੈਂਡ ਵੇਅਰ ਹਿਜ਼ ਕਲਚਰਲ ਐਂਡ ਰਿਲੀਜੀਅਸ ਵੈਲਿਊਜ਼ ਆਰ ਰੂਟਡ ਡੀਪਲੀ। ਕਿ ਇਹ ਸਾਡੀ ਉਹ ਧਰਤੀ ਹੈ ਜਿੱਥੇ ਸਾਡੀਆਂ ਧਾਰਮਿਕ ਤੇ ਸੱਭਿਆਚਾਰਕ ਜਿਹੜੀਆਂ ਕਦਰਾਂ ਕੀਮਤਾਂ ਨੇ, ਅਦਬੀ ਕਦਰਾਂ ਕੀਮਤਾਂ, ਉਹ ਬੜੀਆਂ ਡੂੰਘੀਆਂ ਜਿਹੜੀਆਂ ਨੇ ਉਹ ਉਸ ਧਰਤੀ ਦੇ ਵਿੱਚ ਨੇ। ਸਪੀਕਿੰਗ ਟੂ ਦਾ ਟ੍ਰਿਬਿਊਨ ਆਤਮਜੀਤ ਸਿੰਘ ਸੈਡ ਮਾਈ ਮਦਰ ਵਾਜ਼ ਬੋਰਨ ਇਨ ਪਿਸ਼ਾਵਰ ਐਂਡ ਫਾਦਰ ਇਨ ਲਾਹੌਰ। ਕਿ ਮੇਰੇ ਪਿਤਾ ਜੀ ਦਾ, ਮਾਤਾ ਜੀ ਦਾ ਜਨਮ ਪਿਸ਼ਾਵਰ 'ਚ ਹੋਇਆ, ਪਿਤਾ ਜੀ ਦਾ ਲਾਹੌਰ ਹੋਇਆ। ਗੁਰੂ ਨਾਨਕ ਦਾ ਫਾਊਂਡਰ ਆਫ ਸਿੱਖਿਜ਼ਮ ਵਾਜ਼ ਬੋਰਨ ਇਨ ਨਨਕਾਣਾ ਸਾਹਿਬ। ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਨਨਕਾਣਾ ਸਾਹਿਬ 'ਚ ਹੋਇਆ। ਬਾਬਾ ਫਰੀਦ ਦਾ ਫਸਟ ਗ੍ਰੇਟ ਪੋਇਟ ਆਫ ਮਾਈ ਲੈਂਗੁਏਜ ਵਾਜ਼ ਬੋਰਨ ਇਨ ਮੁਲਤਾਨ। ਬਾਬਾ ਫਰੀਦ ਜਿਹੜੇ ਮੇਰੀ ਜ਼ਬਾਨ ਪੰਜਾਬੀ ਦੇ ਮਹਾਨ ਸਭ ਤੋਂ ਪੁਰਾਣੇ ਸ਼ਾਇਰ ਨੇ, ਉਹਨਾਂ ਦਾ ਜਨਮ ਮੁਲਤਾਨ 'ਚ ਹੋਇਆ। ਵੈਨ ਸੋ ਮਚ ਇਨ ਦੈਟ ਲੈਂਡ ਬਿਲੋਂਗਸ ਟੂ ਅਸ, ਜਦੋਂ ਇੰਨਾ ਕੁਝ ਸਾਡੇ ਅਦਬ ਦਾ, ਸੱਭਿਆਚਾਰ ਦਾ ਉਸ ਧਰਤੀ ਨਾਲ ਜੁੜਿਆ, ਹਾਊ ਇਟ ਕੁਡ ਬੀ ਹੈਲਪ ਫॉर ਮੀ ਐਂਡ ਅਦਰ ਪੰਜਾਬੀਜ਼ ਲਾਈਕ ਮੀ। ਮੈਂ ਔਰ ਮੇਰੇ ਵਰਗੇ ਬਾਕੀ ਪੰਜਾਬੀਆਂ ਦੇ ਲਈ ਇਹ ਕਿਵੇਂ ਨਰਕ ਹੋ ਸਕਦਾ। ਹੀ ਸੈਡ there would not have been great literature in the absence of legendary poetical narrative of Heer Ranjha written by Waris Shah who was born in Jandiala Sher Khan। ਉਹਨੇ ਕਿਹਾ ਜੇ ਜੰਡਿਆਲਾ ਸ਼ੇਰ ਖਾਨ ਦੇ ਵਿੱਚ
ਵਾਰਿਸ ਸ਼ਾਹ ਨਾ ਪੈਦਾ ਹੁੰਦਾ, ਉਹਦੀ ਹੀਰ ਨਾ ਹੁੰਦੀ, ਤੇ ਕਿਵੇਂ ਜਿਹੜਾ ਇਸ ਕਿਸਮ ਦਾ ਇੰਨਾ ਅਮੀਰ ਜਿਹੜਾ ਸਾਡਾ ਵਿਰਸਾ ਹੈ ਔਰ ਇਹ ਜਿਹੜੀ ਸਾਡੀ ਪੋਇਟਰੀ ਹੈ ਉਹ ਸਾਹਮਣੇ ਆਉਂਦਾ ਜੀ। Half of my creative and spiritual strength comes from that part of India which is now known as Pakistan. ਮੇਰੇ ਅੰਦਰ ਜਿੰਨਾ ਕੁਛ ਉਸਾਰੂ ਹੈ ਜਾਂ ਅਧਿਆਤਮਕ ਹੈ ਉਸ ਚੋਂ ਅੱਧਾ ਜਿਹੜਾ ਹੈ ਉਸ ਪੰਜਾਬ ਚੋਂ ਆਉਂਦਾ ਹੈ ਜਿਹੜਾ ਅੱਜ ਪਾਕਿਸਤਾਨ ਦੇ ਵਿੱਚ ਹੈ। Some immortal songs of my language are sung by legendary singers such as Reshma, Nusrat Fateh Ali and Ghulam Ali who belong to the Punjab of the other side. ਕਿ ਜਿਹੜੇ ਅਮਰ ਗੀਤ ਨੇ ਮੇਰੀ ਜ਼ਬਾਨ ਦੇ ਗਾਏ ਗਏ ਉਹਨਾਂ ਦੇ ਲੈਜੈਂਡਰੀ ਸਿੰਗਰ ਜਿਵੇਂ ਰੇਸ਼ਮਾ, ਨੁਸਰਤ ਫਤਿਹ ਅਲੀ ਔਰ ਗੁਲਾਮ ਅਲੀ ਉਹ ਦੂਸਰੇ ਪੰਜਾਬ ਦੇ ਨਾਲ ਸੰਬੰਧਿਤ ਨੇ। I wish our leaders to be sensitive in making such statements as millions of people might silently listen to their insensitive comments. ਉਹਨਾਂ ਨੇ ਕਿਹਾ ਜੀ ਠੀਕ ਹੈ ਕਈ ਮਿਲੀਅਨ ਚੁੱਪਚਾਪ ਤੁਹਾਡਾ ਇਹ ਨੌਨਸੈਂਸ ਬਕਵਾਸ ਜਿਹੜਾ ਹੈ ਉਹਨੂੰ ਟੋਲਰੇਟ ਕਰ ਲੈਣਗੇ ਬਟ ਕਾਂਟ ਡਾਈਜੈਸਟ ਦਮ ਸੋ ਈਜ਼ੀਲੀ, ਪਰ ਇਹ ਸਾਡੇ ਚ ਨਹੀਂ ਪਚਦਾ। ਹੀ ਸੈਡ ਸਪੋਰਟਿੰਗ ਦਾ ਸਟੈਂਡ ਟੇਕਨ ਬਾਈ ਰਮੀਆ, a Karnataka-based actress and former Congress MP with regard to Pakistan. So ਮੈਂ ਸਮਝਦਾ ਵੀ ਇਹ ਬਹਾਦਰ ਆਵਾਜ਼ਾਂ ਹੁੰਦੀਆਂ। ਹਾਲਾਂਕਿ ਪਲੇ ਰਾਈਟ ਹੈ, ਉਸ ਦਾ ਕੋਈ ਸਿਆਸਤ 'ਚ ਦਿਲਚਸਪੀ ਨਹੀਂ ਹੈ, ਕੋਈ ਹੋਰ ਨਹੀਂ ਹੈ, ਪਰ ਉਹਨੂੰ ਲੱਗਾ ਕਿ ਵੀ ਯਾਰ ਇਹ ਬਾਦਲ ਤੇ ਦੂਜੇ ਇੱਧਰ ਲੱਗੇ ਹੋਏ ਨੇ, ਅਸੀਂ ਪੰਜਾਬੀਅਤ ਪੰਜਾਬ ਫਲਾਣਾ, ਤੁਹਾਨੂੰ ਨਜ਼ਰ ਨਹੀਂ ਆਉਂਦਾ ਤੁਹਾਡੀ ਧਰਤੀ ਹੈ ਪਾਕਿਸਤਾਨ ਦੀ ਆਲਮੋਸਟ 62% ਆਬਾਦੀ ਪੰਜਾਬ 'ਚ ਰਹਿੰਦੀ ਹੈ। ਹੁਣ ਜੇ ਉਹਨਾਂ ਨੂੰ ਉਹ ਨਰਕ ਕਹਿੰਦੇ ਨੇ, ਤੁਹਾਡਾ ਪੰਜਾਬ ਤੁਹਾਡੇ ਗੁਰੂਆਂ ਦੀ ਧਰਤੀ, 174 ਇਤਿਹਾਸਕ ਗੁਰਦੁਆਰੇ, ਹਰ ਇੱਕ ਨੇ ਮੂੰਹ ਦੇ ਵਿੱਚ ਘੁੰਗਣੀਆਂ ਦਿੱਤੀਆਂ ਹੋਈਆਂ ਔਰ ਇਹ ਬਹਾਦਰ ਆਵਾਜ਼ ਹੈ ਆਤਮਜੀਤ ਸਿੰਘ ਦੀ। ਔਰ ਗੱਲ ਇਹ ਨਹੀਂ ਹੈ ਕਿ ਵੀ ਅੱਜ ਬਣਿਆ ਕੀ ਹੋਇਆ ਹਿੰਦੁਸਤਾਨ 'ਚ। ਅੱਜ ਦੇ ਹੀ ਟ੍ਰਿਬਿਊਨ ਦਾ ਆਰਟੀਕਲ ਵੀ ਇਸ ਵਿਸ਼ੇ ਦੇ ਉੱਤੇ ਹੀ ਹੈ। ਉਹਦਾ ਹੈਡਲਾਈਨ ਹੈ ਵੈਲਕਮ ਟੂ ਲਿੰਚ ਰਿਪਬਲਿਕ। ਹੁਣ ਇਹ ਟ੍ਰਿਬਿਊਨ ਇੰਡੀਆ ਨੂੰ ਕਹਿ ਰਿਹਾ ਹੈ ਕਿ ਇਹ ਕੋਈ ਡੈਮੋਕ੍ਰੈਟਿਕ ਕੰਟਰੀ ਨਹੀਂ ਹੈ, ਇਹ ਲਿੰਚ ਰਿਪਬਲਿਕ। ਲਿੰਚ ਹੁੰਦਾ ਕੁੱਟ ਕੇ ਮਾਰ ਦਿਓ, ਜਿਹੜਾ ਉਹਨੂੰ ਲਿੰਚ ਕਰ ਦਿਓ, ਜਿਵੇਂ ਇੱਥੇ ਕਾਲਿਆਂ ਨੂੰ ਕਰਦੇ ਰਹੇ ਨੇ। ਫਿਰ ਸਬ ਹੈਡਿੰਗ ਹੈ ਮੌਬਸ ਆਰ ਦਾ ਨਿਊ ਆਰਬਿਟਰਸ ਇਨ ਇੰਡੀਆ, ਕਿ ਹੁਣ ਆਰਬਿਟ੍ਰੇਸ਼ਨ ਕੋਈ ਅਦਾਲਤਾਂ ਨਹੀਂ ਕਰਨਗੀਆਂ, ਕੋਈ ਫੈਸਲਾ ਲੈਣ ਵਾਲੇ ਕੋਈ ਸੀਨੀਅਰ ਲੋਕ ਨਹੀਂ, ਭੀੜਾਂ ਡਿਸਾਈਡ। ਭੀੜਾਂ ਕੀ ਕਰਦੀਆਂ ਨੇ? ਲਿੰਚ ਕਰਦੀਆਂ। ਜੋ ਨਾਜ਼ੀ ਜਰਮਨੀ ਦੇ ਵਿੱਚ ਹੁੰਦਾ ਸੀ, ਜਿਵੇਂ ਉਹਨਾਂ ਦੀ ਕ੍ਰਿਸਟਲ ਨਾਟ ਹੁੰਦੀ ਹੈ, ਉਹਨਾਂ ਨੇ ਫੈਸਲਾ ਕੀਤਾ ਨਾਜ਼ੀਆਂ ਨੇ ਸ਼ੁੱਕਰਵਾਰ ਜਿਹੜਾ ਇੱਕ ਚੁਣਿਆ, ਉਹਨਾਂ ਨੇ ਕਿਹਾ ਵੀ ਤੋੜ ਦਿਓ ਯਹੂਦੀਆਂ ਦੀਆਂ ਸਾਰੀਆਂ ਦੁਕਾਨਾਂ, ਕਿਤਾਬਾਂ ਦੀਆਂ ਅੱਗ ਲਾ ਦਿਓ, ਦੂਜਾ ਜਿਹਨੂੰ ਮਰਜ਼ੀ ਕਹਿ ਦਿਓ ਐਂਟਾਈ ਨੈਸ਼ਨਲ ਹੈ। ਇਹੀ ਨਾਜ਼ੀਜ਼ਮ ਸੀ, ਇਹੀ ਫਾਸ਼ਿਜ਼ਮ ਸੀ ਜਿਹੜਾ ਮੁਸੋਲਿਨੀ ਦੇ ਇਟਲੀ ਦੇ ਵਿੱਚ ਸੀ। ਔਰ ਇਹਦੇ ਚ ਟ੍ਰਿਬਿਊਨ ਦੀ ਜੇ ਲੈਂਗੁਏਜ ਹੈ ਉਹ ਤੋਂ ਅੰਦਾਜ਼ਾ ਲਾਓ ਕਿ ਵੀ ਉੱਥੇ ਹਾਲ ਕੀ ਹੈ। ਉਹਨੇ ਕਿਹਾ ਇਹ ਹੈਬਿਚੁਅਲੀ ਵੇਵਰਡ ਰੱਖਿਆ ਮੰਤਰੀ makes a bizarre statement demonizing our neighbors as hell. ਹੁਣ ਇਹਨੇ ਪਹਿਲਾਂ ਤਾਂ ਪਾਰੀਕਰ ਨੂੰ ਇਹਨਾਂ ਨੇ ਕਿਹਾ ਕਿ ਵੀ ਇਹ ਬੇਸਿਰ ਪੈਰੇ ਬਿਆਨ ਦੇਣ ਵਾਲਾ ਜਿਹੜਾ ਰੱਖਿਆ ਮੰਤਰੀ ਬਣਿਆ ਹੋਇਆ ਜੀ, ਉਹ ਸਾਡੇ ਗਵਾਂਢੀਆਂ ਨੂੰ ਜਿਹੜਾ ਉਹ ਹੈਲ ਕੇ ਨਰਕ ਕਹਿ ਰਿਹਾ। His cabinet colleagues and party spokesmen are embarrassed and maintain a studied silence. ਕਿ ਵੀ ਹੁਣ ਉਹਦੇ ਬਿਆਨ ਨਾਲ ਜਿਹੜੇ ਉਹਦੇ ਈਵਨ ਮੰਤਰੀ ਜਾਂ ਦੂਜੇ ਨੇ ਉਹ ਵੀ ਭਾਵੇਂ ਐਮਬੈਰਸਡ ਹੋਣਗੇ, ਪਰ ਉਹਨਾਂ ਨੇ ਚੁੱਪੀ ਧਾਰੀ ਹੋਈ ਹੈ। Everyone pretends that Raksha Mantri had not actually embarrassed the nation. ਸਾਰੇ embarrassed ਨੇ ਕਿ ਇਹ ਕੀ ਬਕਵਾਸ ਕਰ ਰਿਹਾ ਹੈ, ਪਰ ਸਾਰੇ ਇਵੇਂ pretend ਕਰ ਰਹੇ ਨੇ ਵੀ ਜਿਵੇਂ ਉਹਨੇ ਕੋਈ ਜਿਹੜਾ ਉਹ ਨੇਸ਼ਨ ਨੂੰ embarrass ਨਹੀਂ ਕੀਤਾ। But when a Congress legislator in Karnataka publicly disagrees with the Raksha Mantri's hellish formulation, the voluble right wing wants to slap a sedition charge on her. ਉਹਨੇ ਕਿਹਾ ਜੇ ਇੱਕ ਕਰਨਾਟਕਾ ਦੀ ਸਿਆਸਤਦਾਨ ਜਿਹੜੀ ਹੈ ਪਬਲਿਕਲੀ ਇਸ ਗੱਲ ਨੂੰ ਲਿਆਂਦੀ ਹੈ ਤੇ ਫਿਰ ਉਹਨਾਂ ਨੇ ਇਸ ਗੱਲ ਨੂੰ ਜਿਹੜਾ ਉਹ ਯਕੀਨੀ ਬਣਾ ਰਹੇ ਨੇ ਕਿ ਉਹਦੇ ਉੱਤੇ ਦੇਸ਼ ਧਰੋਹ ਦਾ ਉਹ ਚਾਰਜ ਲਾਣ। The ever angry BJP activist and ever excitable Akhil Bharatiya Vidyarthi Parishad leader seek to hawk television time by staging protest against her anti-national activity. ਉਹਨਾਂ ਨੇ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਜਿਹੜਾ ਹਰ ਥਾਂ ਕੰਪਲੇਨਾਂ ਕਰਦਾ ਔਰ ਇਹਨਾਂ ਨੇ ਉਹਨਾਂ ਦੀ ਸਟ੍ਰੈਟਜੀ ਆ। ਉਹਨੇ ਕਿਹਾ ਜੀ ਉਹ ਹੁਣ ਇਸ ਗੱਲ ਦੇ ਉੱਤੇ ਪੂਰਾ ਆਮਦਾ ਹੈ ਕਿ ਪ੍ਰੋਟੈਸਟ ਕਰਵਾ ਰਹੇ ਹੈ। A complaint has been filed in the district court seeking direction to the police to book the former actress for sedition under section 124A, even if it is granted that Karnataka in recent years
has become a fertile ground for extreme intolerance in the name of religion and patriotism, the rest of the country has to sit up and take note of this creeping lynch mentality. उन्होंने कहा कर्नाटका ग्राउंड बड़ा और कर्नाटका च कांग्रेस की सरकार है और उन्होंने कहा कि भी बाकी तो चलो जो चल रहा है ये ਜਿਹੜੇ ਲੋਕ बैठे ने वो ध्यान नाल बैठ के देख रहे ने कि क्रीपिंग लिंच मैंटेलिटी ਜਿਹੜੀ है ये चल रही है और बाकी उन्हें रमैया ਨੂੰ ਜਿਹੜਾ ਕੰਪਲੀਮੈਂਟ ਕੀਤਾ ਸੋ ਕੁੱਲ ਮਿਲਾ ਕੇ ਮੈਂ ਸਮਝਦਾ ਹਾਂ ਵੀ ਇਹ ਜਿਹੜਾ ਇਸ ਵੇਲੇ ਟ੍ਰੈਂਡ ਹੈ ਪੂਰੇ ਮੁਲਕ ਦੇ ਵਿੱਚ ਦੇਸ਼ ਧਰੋਹ ਦਾ ਔਰ ਦੂਸਰੇ ਦਾ ਟ੍ਰਿਬਿਊਨ ਵੀ ਕਮੈਂਡੇਬਲ ਹੈ ਉਹਨੇ ਭਾਰਤ ਨੂੰ ਹੀ ਲਿੰਚਿੰਗ ਰਿਪਬਲਿਕ ਕਿਹਾ ਔਰ ਇਹ ਪਾਰਟ ਜਿਹੜਾ ਇੱਕ ਪਾਸੇ ਇਹ ਚੱਲ ਰਿਹਾ ਉਹ ਕੁੜੀ ਖਲੋਤੀ ਹੈ ਤੇ ਰਾਹੁਲ ਗਾਂਧੀ ਜਿਹੜਾ ਅਦਰਵਾਈਜ਼ ਇਹ ਪੂਰਾ 4 ਜਨਰੇਸ਼ਨਾਂ ਦਾ ਆਪਣੀ ਬਹਾਦਰੀ ਦਿਖਾਉਂਦੇ ਨੇ ਇਹਨੇ ਮਹਾਰਾਸ਼ਟਰ ਦੀ ਇੱਕ ਸਪੀਚ ਦੇ ਵਿੱਚ ਕਿਹਾ ਸੀ ਕਿ ਜਿਹੜਾ ਉਹ ਗਾਂਧੀ ਨੂੰ ਆਰਐਸਐਸ ਨੇ ਮਾਰਿਆ ਔਰ ਉਹਦੇ ਤੇ ਕੇਸ ਕਰ ਦਿੱਤਾ ਉਹਨਾਂ ਨੇ ਹੁਣ ਉਹ ਕੇਸ ਮਹਾਰਾਸ਼ਟਰ ਹਾਈ ਕੋਰਟ ਤੱਕ ਗਿਆ ਇੱਧਰ ਇਹਨਾਂ ਨੇ ਸੁਪਰੀਮ ਕੋਰਟ 'ਚ ਕਪਿਲ ਸਿੱਬਲ ਖੜਾ ਕਰ ਦਿੱਤਾ ਔਰ ਅੱਜ ਉਹਨੇ ਰਾਹੁਲ ਗਾਂਧੀ ਨੇ ਉਹਦੇ ਆਪਣੇ ਵਕੀਲ ਰਾਹੀਂ never blamed RSS as a body for Gandhi's killing Rahul to Supreme Court। ਇਹ ਹੈ ਜਿਹੜੀ ਲਿੰਚ ਰਿਪਬਲਿਕ ਹੈ ਜਾਂ ਇੱਕ ਖੌਫ ਜਾਂ ਡਰ ਹੈ ਕਿਸ ਕਦਰ ਪੈਦਾ ਕੀਤਾ ਉਹ ਕੁੜੀ ਤਾਂ ਐਕਟ੍ਰੈਸ ਖਲੋਤੀ ਆ ਉਹਨੇ ਅੱਜ ਵੀ ਕਿਹਾ ਵੀ ਮੈਂ ਕੋਈ ਅਪੋਲੋਜਾਈਜ਼ ਕਰਨ ਵਾਲੀ ਗੱਲ ਨਹੀਂ ਹੈ ਤੁਸੀਂ ਥ੍ਰੋਟਲ ਕਰ ਰਹੇ ਹੋ ਤੇ ਇਹ ਜਿਹੜਾ ਬੜਾ ਕਾਗਜ਼ੀ ਸ਼ੇਰ ਇਹਨੇ ਜਿਹੜਾ ਉਹ ਜਾ ਕੇ ਸੁਪਰੀਮ ਕੋਰਟ 'ਚ ਕਹਿੰਦੇ ਮੈਂ ਕਦੋਂ ਕਿਹਾ ਜੀ ਕਿ ਆਰਐਸਐਸ ਨੇ ਔਰ ਉਹਦੇ 'ਚ ਉਹਨੇ ਕਿਹਾ ਦਾ ਸੁਪਰੀਮ ਕੋਰਟ ਵੈਨਸਡੇ ਇੰਡੀਕੇਟਡ ਇਟਸ ਵਿਲਿੰਗਨੈਸ to quash the criminal defamation case against Rahul Gandhi for his alleged remark against Rashtriya Swayamsevak Sangh in the light of clarification by the Congress Vice President that he only had blamed RSS people for killing Mahatma Gandhi, not the Sangh as an organization। ਇਹ ਇਵੇਂ ਹੀ ਹੈ ਕਿ ਕੋਈ ਮਰਡਰ ਕਰਦੇ ਕਿਸੇ ਦਾ ਤੇ ਜਾ ਕੇ ਫਿਰ ਉਹ ਜੱਜ ਨੂੰ ਕਹੇ ਕਿ ਜਨਾਬ ਮੈਂ ਨਹੀਂ ਕੀਤਾ ਮੇਰੇ ਹੱਥ ਨੇ ਕੀਤਾ ਮੇਰੇ ਹੱਥ ਨੇ ਗੋਲੀ ਚਲਾਈ ਮੈਂ ਨਹੀਂ ਕੀਤਾ ਹੈ ਤੁਸੀਂ ਮੇਰੇ ਹੱਥ ਨੂੰ ਪੁੱਛ ਲਓ ਇਹਨੇ ਕੀਤਾ ਕਿ ਨਹੀਂ ਨਾ ਹੁਣ ਹੱਥ ਬੋਲੇ ਤੇ ਨਾ ਉਸ ਦੀ ਸਜ਼ਾ ਹੋਏ ਜੀ ਹੁਣ ਇਹਨਾਂ ਸਾਰੇ ਝੂਠੇ ਔਰ ਡਰਾਕਰ ਲੋਕਾਂ ਨੂੰ ਕੋਈ ਪੁੱਛੇ ਕਿ ਜੇ ਨਥੂਰਾਮ ਗੋਡਸੇ ਸਾਵਰਕਰ ਔਰ ਹੋਰ ਪਾਰਟੀ ਤੇ ਬੰਦੇ 'ਚ ਕੀ ਫਰਕ ਹੁੰਦਾ ਜੇ ਫਰਕ ਨਹੀਂ ਸੀ ਤੇ ਤੁਹਾਡੇ ਪਿਓ ਪਟੇਲ ਨੇ ਜਿਹਦੇ 'ਚੋਂ ਸਾਰਾ ਹਿੰਦੂਤਵਾ ਦਾ ਕਾਨਸੈਪਟ ਨਿਕਲਿਆ ਮੈਂ ਪਿਛਲੇ ਦਿਨਾਂ 'ਚ ਮੌਲਾਨਾ ਅਬੁਲ ਕਲਮ ਆਜ਼ਾਦ ਦੀ ਜਿਹੜੀ ਉਹਨੇ ਕਿਹਾ ਸੀ ਮੇਰੇ ਮਰਨ ਤੋਂ ਪਤਾ ਨਹੀਂ 30 ਸਾਲ ਬਾਅਦ ਖੋਲਣਾ ਪੇਜ ਉਹਦਾ ਮੈਂ ਕਿਤੇ ਦੇਖਿਆ ਰੈਫਰੈਂਸ ਕਿ ਉਹਦੇ 'ਚ ਉਹਨੇ ਕਿਹਾ ਵੀ ਪਾਕਿਸਤਾਨ ਪਟੇਲ ਇਸ ਹੱਦ ਤੱਕ ਚਲਾ ਗਿਆ ਸੀ ਕਿ ਉਹਦਾ ਸਭ ਤੋਂ ਵੱਡਾ ਰੋਲ ਹੈ ਕਿ ਵੀ ਮੈਂ ਇਹਨਾਂ ਨਾਲ ਚੱਲ ਹੀ ਨਹੀਂ ਸਕਦਾ ਮੁਸਲਿਮ ਕਿਉਂਕਿ ਉਸ ਤੋਂ 1946 ਦੀ ਜਿਹੜੀ ਇੰਟਰਮ ਗਵਰਨਮੈਂਟ ਬਣੀ ਉਹਦੇ 'ਚ ਲਿਆਕਤ ਅਲੀ ਖਾਨ ਔਰ ਇਹ ਵੀ ਸੀ ਸਾਰੇ ਕਿ ਵੀ ਉਹ ਸਭ ਤੋਂ ਵੱਡਾ ਹੈ ਉਹਦੇ ਲਈ ਗਾਂਧੀ ਨਹਿਰੂ ਤਾਂ ਜ਼ਿੰਮੇਵਾਰ ਨੇ ਪਟੇਲ ਦਾ ਬਹੁਤ ਵੱਡਾ ਰੋਲ ਹੈ ਕਿਉਂਕਿ ਉਹਦੇ ਅੰਦਰ ਹਿੰਦੂਤਵਾ ਰਾਸ਼ਟਰ ਬਣਿਆ ਹੋਇਆ ਹੈ ਉਸ ਪਟੇਲ ਨੇ ਜਦੋਂ ਗਾਂਧੀ ਦਾ ਮਰਡਰ ਹੋਇਆ ਪਟੇਲ ਹੋਮ ਮਿਨਿਸਟਰ ਸੀ ਆਰਐਸਐਸ ਉੱਤੇ ਪਾਬੰਦੀ ਲਾਈ ਜੇ ਆਰਐਸਐਸ ਦਾ ਐਜ਼ ਏ ਆਰਗੇਨਾਈਜੇਸ਼ਨ ਰੋਲ ਨਹੀਂ ਸੀ ਤੇ ਫਿਰ ਪਾਬੰਦੀ ਕਿਉਂ ਲਾਈ ਸੀ ਤੇ ਇਹ ਮੋਦੀ ਜਿਹੜਾ ਉਹ ਦੁਨੀਆ 'ਚ ਸਭ ਤੋਂ ਵੱਡਾ ਪਟੇਲ ਦਾ ਬੁੱਤ ਖੜਾ ਕਰਨ ਲਈ ਭਾਰਤ ਭਰ ਦੇ ਪਿੰਡਾਂ 'ਚੋਂ ਲੋਹਾ ਇਕੱਠਾ ਕਰਦਾ ਰਿਹਾ ਜੀ ਐਸੀ ਸਾਰਾ ਸਰਦਾਰ ਵੱਲਭ ਭਾਈ ਪਟੇਲ ਬਣਾਇਆ ਹੋਇਆ ਪਰ ਮੈਂ ਰਾਹੁਲ ਗਾਂਧੀ ਜਾਂ ਕਾਂਗਰਸ ਦਾ ਹਾਲ ਦੇਖਦਾ ਵੀ ਕਰਨਾਟਕਾ 'ਚ ਤੁਹਾਡੀ ਸਰਕਾਰ ਹੈ ਉੱਥੇ ਤੁਸੀਂ ਇੱਕ ਤੋਂ ਬਾਅਦ ਇੱਕ ਜਿਹੜੇ ਆ ਕੇਸ ਰਜਿਸਟਰ ਕਰ ਰਹੇ ਹੋ ਤੁਹਾਡੀ ਆਪਣੀ ਲੀਡਰ ਦੇ ਖਿਲਾਫ ਆਵਾਜ਼ ਤੇ ਤੁਹਾਡਾ ਜਿਹੜਾ ਜੇ ਇਸ ਨੂੰ ਬੜਾ ਫਿਊਚਰ ਬਣਾਇਆ ਤੇ ਸੋਨੀਆ ਗਾਂਧੀ ਨੇ ਵੀ ਆਪਣਾ ਇਹ ਦੁਲਾਰਾ ਕੱਢਿਆ ਕਿ ਇਹ ਭਾਰਤ ਨੂੰ ਜਿਹੜਾ ਲੀਡ ਕਰੇਗਾ ਇਹ ਹੁਣ ਮੈਂ ਪੰਜਾਬੀ ਦੇ ਫਰੇਜ਼ ਨਹੀਂ ਵਰਤਣਾ ਚਾਹੁੰਦਾ ਪਰ ਉਹ ਬੜੇ ਵਧੀਆ ਫਰੇਜ਼ ਨੇ ਇਸ ਕਿਸਮ ਦੇ ਵੀ ਇਹ ਕੀ ਕਲਾਸ ਹੈ ਸੋ ਕੁੱਲ ਮਿਲਾ ਕੇ ਇਹ ਗੱਲ ਅਗੇਨ ਸਾਬਤ ਕਰਦੀ ਹੈ ਕਿ ਭਾਰਤ ਜਿਹੜਾ ਇੱਕ ਲਿੰਚਿੰਗ ਰਿਪਬਲਿਕ ਹੈ ਔਰ ਜੁਡੀਸ਼ਰੀ ਲੈਜਿਸਲੇਚਰ ਐਗਜ਼ੈਕਟਿਵ ਸਾਰਾ ਮਾਹੌਲ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਬਿਲਕੁਲ ਨਾਜ਼ੀਵਾਦੀ ਜਰਮਨੀ और फाशीवादी इटली वर्गे। जी डॉक्टर साहब थोड़ा बहुत बहुत शुक्रिया। इत्थे लैने ब्रेक व्यूअर्स इस तरह बने रहना मिलते हैं आफ्टर दिस शॉर्ट ब्रेक।